ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬੀਆਂ ਦੀ ਇੱਕ ਅਜਿਹੀ ਲੱਤ ਤੋਂ ਜਿਹੜੀ ਛੱਡ ਨਹੀਂ ਸਕਦੇ ਪੰਜਾਬੀ ਜਾਂ ਪੰਜਾਬ ਕਹਿ ਸਕਦੇ ਆਪਾਂ। ਬਹੁਤ ਸਾਰੇ ਗਾਣੇ ਉਸ ਚੀਜ਼ ਤੇ ਬਣੇ ਨੇ। ਸ਼ੁਰੂਆਤ ਕਰਾਂਗੇ ਸ਼ਰਾਬ ਤੋਂ। ਕਹਿੰਦੇ ਪੰਜਾਬ ਹਰ ਰੋਜ਼ 26 ਕਰੋੜ ਦੀ ਸ਼ਰਾਬ ਪੀ ਜਾਂਦਾ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ ਜੀ। ਬਿਲਕੁਲ। ਤੇ ਇਸ ਲਈ ਜਿਹੜੀ ਸਰਕਾਰ ਆਈ ਹੈ ਉਹਦਾ ਟਾਰਗੇਟ ਰਿਹਾ ਕਿ ਸ਼ਰਾਬ ਚੋਂ ਪੈਸੇ ਕਮਾਏ ਜਾਣ। ਮਤਲਬ ਮੈਨੂੰ ਕਦੇ ਕਦੇ ਇੰਝ ਲੱਗਦਾ ਕਿ ਜਿਵੇਂ ਸ਼ਰਾਬ ਹੀ ਸੂਬਾ ਚਲਾ ਰਹੀ ਹੋਵੇ, ਸ਼ਰਾਬ ਹੀ ਸਾਰੇ ਮਸਲਿਆਂ ਦਾ ਹੱਲ ਕਰ ਰਹੀ ਹੋਵੇ। ਜਿਹੜੀ ਰਿਪੋਰਟ ਤੇ ਆਪਾਂ ਚਰਚਾ ਕਰਨ ਲੱਗੇ ਹਾਂ, ਚਰਨਜੀਤ ਭੁੱਲਰ ਹੋਰਾਂ ਦੀ ਖਬਰ ਹੈ। ਉਹਨਾਂ ਨੇ ਬਕਾਇਦਾ ਤੌਰ ਤੇ ਸਰਚ ਕੀਤਾ ਤੇ ਪੰਜਾਬੀ ਟ੍ਰਿਬਿਊਨ ਨੇ ਇਹਨੂੰ ਪ੍ਰਕਾਸ਼ਿਤ ਕੀਤਾ। ਉਸ ਖਬਰ ਦੇ ਵਿੱਚ ਅੰਕੜੇ ਦੱਸਦੇ ਨੇ ਕਿ ਕਿਵੇਂ ਸ਼ਰਾਬ ਦੀ ਕਮਾਈ ਸਾਲ ਦਰ ਸਾਲ ਵੱਧਦੀ ਗਈ ਤੇ ਅੱਜ ਅਸੀਂ 26 ਕਰੋੜ ਦੀ ਔਸਤਨ ਇੱਕ ਦਿਨ ਦੇ ਵਿੱਚ ਪੰਜਾਬ 'ਚ ਸ਼ਰਾਬ ਦੀ ਖਪਤ ਹੈ। ਔਰ ਇਹ ਅੰਕੜਾ ਜਿਹੜਾ ਹੈਗਾ ਇਹ ਸਿਰਫ ਤੇ ਸਿਰਫ ਅਧਿਕਾਰਤ ਸਰਕਾਰੀ ਠੇਕਿਆਂ ਦਾ, ਜਿਹੜੇ ਠੇਕੇ ਖੁੱਲੇ ਹੋਏ ਨੇ ਦੇਸੀ ਜਾਂ ਅੰਗਰੇਜ਼ੀ ਵਾਲੇ। ਇਹਦਾ ਮਤਲਬ ਇਹ ਤੋਂ ਬਿਨਾਂ ਜਿਹੜੀ ਤੁਸੀਂ ਚੰਡੀਗੜ੍ਹ ਤੋਂ ਲਿਆ ਰਹੇ ਹੋ, ਹਿਮਾਚਲ ਨਾਲ ਲੱਗਦੇ ਜਿਹੜੇ ਸੱਦ ਤੋਂ ਉਧਰੋਂ ਆ ਰਹੀ ਆ, ਜੰਮੂ ਕਸ਼ਮੀਰ ਵਾਲੇ ਪਾਸਿਓਂ ਆ ਗਈ, ਰਾਜਸਥਾਨ ਤੋਂ ਕੁਛ ਲਿਆਏ, ਜਾਂ ਬਾਹਰਲੇ ਮੁਲਕਾਂ ਤੋਂ ਕੋਈ ਕਿਸੇ ਨੂੰ ਗਿਫਟ ਕਰ ਗਿਆ, ਜਾਂ ਕੋਈ ਫੌਜੀਆਂ ਤੋਂ ਮੰਗਾ ਲਈ ਹੈ ਨਾ, ਜਾਂ ਕਿਸੇ ਨੇ ਘਰੇ ਕੁੱਕਰ ਚਾੜ ਲਿਆ, ਜਾਂ ਕਿਸੇ ਨੇ ਖੂਹ ਦੇ ਉੱਤੇ ਕੋਈ ਹੈ ਨਾ ਮਤਲਬ ਘੜੋਲੀ ਬਣਾ ਲਈ। ਉਹ ਨਹੀਂ ਅਸੀਂ ਕਰ ਰਹੇ, ਅਸੀਂ ਉਹ ਭੱਠੀ ਦਾ ਜ਼ਿਕਰ ਨਹੀਂ ਕਰ ਰਹੇ, ਅਸੀਂ ਸਿਰਫ ਤੇ ਸਿਰਫ ਅਧਿਕਾਰਤ ਸ਼ਰਾਬ ਦੇ ਠੇਕਿਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹੁਣ ਇਹਦੇ ਵਿੱਚ ਜਿਹੜੇ ਅੰਕੜੇ ਨੇ ਉਹ ਬਿਲਕੁਲ ਇਸ ਗੱਲ ਦਾ ਇਸ਼ਾਰਾ ਕਰਦੇ ਨੇ। ਮੇਰਾ ਖਿਆਲ ਐਨੂਅਲ ਜਿਹੜੀ ਰਿਪੋਰਟ ਜਾ ਰਹੀ ਹੈ ਉਹ 1 ਲੱਖ ਕਰੋੜ ਤੱਕ ਨੂੰ ਜਾ ਰਹੀ ਹੈ ਜੀ। ਸੋ ਅਜਿਹਾ ਕੁਝ ਅੰਕੜਾ ਜਿਹੜੇ ਚਰਨਜੀਤ ਭੁੱਲਰ ਹੋਰੀ ਦੱਸਦੇ ਨੇ, ਕਹਿੰਦੇ ਕਿ 2002 ਤੋਂ 2007 ਤੱਕ ਹਰ ਰੋਜ਼ ਐਵਰੇਜ 4 ਕਰੋੜ ਤੋਂ ਵੱਧ ਦੀ ਪੰਜਾਬ 'ਚ ਸ਼ਰਾਬ ਦੀ ਖਪਤ ਸੀ ਠੇਕਿਆਂ ਤੋਂ। ਠੀਕ ਹੈ ਜੀ। ਤੇ 2007 ਤੋਂ 2012 ਤੱਕ ਜਾਂਦੇ ਜਾਂਦੇ 5 ਕਰੋੜ ਨੂੰ ਟੱਪ ਗਈ। ਤੇ ਉਸ ਤੋਂ ਬਾਅਦ 2012 ਤੋਂ ਫਿਰ 17 ਤੱਕ 11 ਕਰੋੜ ਤੋਂ ਉੱਪਰ ਗਈ। 5 ਕਰੋੜ ਤੋਂ ਸਿੱਧੀ 11 ਕਰੋੜ ਤੇ ਜਾ ਰਹੀ ਹੈ, ਮਤਲਬ ਦੁੱਗਣੇ ਤੋਂ ਵੀ ਵੱਧ ਕੇ ਜਾ ਰਹੀ ਹੈ। ਜੀ ਜੀ। ਹੁਣ ਇਹਦੇ ਵਿੱਚ ਪ੍ਰਵੀਨ ਜੀ ਕੱਲਾ ਇਹੀ ਨਿਗਾ ਹੈਗਾ ਕਿ ਇਹ ਵੱਧ ਪੀਣ ਲੱਗ ਗਏ, ਪੀਣ ਵਾਲਿਆਂ ਦੀ ਗਿਣਤੀ ਵਧੀ ਹੋਊਗੀ ਪਰ ਰੇਟ ਵੀ ਵਧਿਆ ਹੋਊਗਾ ਨਾਲ ਨਾ। ਹਾਂਜੀ ਹਾਂਜੀ ਬਿਲਕੁਲ। ਉਹ ਰੇਟ ਵਧਣ ਦੇ ਵੀ ਉਹਦੇ ਟੈਕਸ ਟੁਕਸ ਵੀ ਸਾਰਾ ਕੁਛ ਉਹ ਵੀ ਸ਼ਾਮਲ ਹੋ ਜਾਂਦਾ ਵਾ। ਫਿਰ 2012 ਤੋਂ 17 ਤੱਕ ਜਾਂਦੇ ਜਾਂਦੇ 11 ਕਰੋੜ ਨੂੰ ਟੱਪੀ। ਫਿਰ 17 ਤੋਂ 22 ਤੱਕ ਜਾਂਦੇ ਜਾਂਦੇ ਇਹ 15 ਕਰੋੜ 34 ਲੱਖ ਔਸਤਨ ਅਸੀਂ ਹਰ ਰੋਜ਼ ਕਮਾਉਣ ਲੱਗ ਪਏ। ਠੀਕ ਹੈ। ਤੇ ਜਿੱਦਾਂ ਹੀ 2022 ਤੋਂ 2025 ਤੱਕ ਦੇ ਅੰਕੜੇ ਆਏ ਤਾਂ ਉਹਨਾਂ ਨੇ ਹੈਰਾਨ ਕਰ ਦਿੱਤਾ। 25 ਕਰੋੜ 95 ਲੱਖ ਮਤਲਬ 26 ਕਰੋੜ ਦੀ ਅਸੀਂ ਔਸਤਨ ਪੰਜਾਬ 'ਚ ਹਰ ਰੋਜ਼ ਸ਼ਰਾਬ ਦੀ ਖਪਤ ਹੈ। ਇਹ ਸਰਕਾਰੀ ਸ਼ਰਾਬ ਦੇ ਠੇਕਿਆਂ ਦੀ। ਵੈਸੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਐਕਸਾਈਜ਼ ਤੋਂ ਇੰਨੀ ਆਮਦਨ ਹੋ ਜਾਣੀ ਕਿ ਸਾਡਾ ਕਰਜ਼ਾ ਵੀ ਉਤਰ ਜਾਣਾ, ਸਾਡੇ ਮਸਲੇ ਵੀ ਹੱਲ ਹੋ ਜਾਣੇ। ਹੁਣ ਉਸ ਤਰ੍ਹਾਂ ਦੀ ਤਾਂ ਕਮਾਈ ਹੋਈ ਨਹੀਂ ਜਿਹੜਾ ਇਹ ਕਹਿੰਦੇ ਸੀਗੇ, ਦਾਅਵੇ ਕਰਦੇ ਸੀਗੇ, ਜਾਂ ਨਵਜੋਤ ਸਿੱਧੂ ਵੀ ਇੱਕ ਮਾਡਲ ਦਾ ਗੱਲ ਕਰਦੇ ਸੀਗੇ। ਹਾਂਜੀ ਹਾਂਜੀ ਕਰਦੇ। ਪਰ ਫਿਰ ਵੀ ਆ ਵੀ ਥੋੜੀ ਨਹੀਂ ਦਿਖਦੀ ਜਿਹੜੀ ਦਿਖ ਰਹੀ ਹੈ ਕਿ ਹੁਣ ਇਹਦੇ ਵਿੱਚੋਂ ਅਸੀਂ ਕਿੰਨਾ ਪੈਸਾ ਉਸ ਰੰਗਲੇ ਪਾਣੀ ਤੇ ਹੀ ਬਹਾ ਰਹੇ ਹਾਂ। ਇਹ ਆਪਣੇ ਆਪ 'ਚ ਸਵਾਲ ਹੈ। ਸੋ 25.95 ਕਰੋੜ। ਠੀਕ ਹੈ। ਹੁਣ ਇਹਦੇ ਵਿੱਚ ਇੱਕ ਪਹਿਲੂ ਹੋਰ ਹੈ ਜਿਹੜੀ ਗੱਲ ਮੈਂ ਕਰ ਰਿਹਾ ਕਿ ਮੈਨੂੰ ਕਿਉਂ ਲੱਗਦਾ ਏਦਾਂ ਕਿ ਸ਼ਰਾਬ ਹੀ ਜਿਵੇਂ ਸੂਬੇ ਨੂੰ ਤਾਰ ਰਹੀ ਹੋਵੇ। ਮਤਲਬ ਸ਼ਰਾਬ ਦੀ ਬੋਤਲ ਤੇ ਹੀ ਬੋਝ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ। ਸ਼ਰਾਬ ਦੀ ਬੋਤਲ ਤੇ ਹੀ ਬੋਝ ਹੈ ਪੰਜਾਬ ਦੇ ਸੱਭਿਆਚਾਰ ਦਾ। ਸ਼ਰਾਬ ਦੀ ਬੋਤਲ ਤੇ ਹੀ ਨਿਰਭਰ ਹੈ ਸਾਡੀਆਂ ਖੇਡਾਂ, ਤੇ ਸ਼ਰਾਬ ਦੀ ਬੋਤਲ ਤੇ ਹੀ ਨਿਰਭਰ ਹੈ ਗਊ ਰੱਖਿਆ। ਇਹਨਾਂ ਸ਼ਰਾਬ ਦੀਆਂ ਬੋਤਲਾਂ ਤੇ ਜਿਹੜੀਆਂ ਸਰਕਾਰੀ ਠੇਕਿਆਂ ਤੋਂ ਖਰੀਦੀਆਂ ਜਾਂਦੀਆਂ ਉਹਦੇ ਉੱਤੇ ਸਿੱਖਿਆ ਸੈਸ ਵੀ ਲੱਗਿਆ, ਉਹਦੇ ਉੱਤੇ ਸੱਭਿਆਚਾਰਕ ਸੈਸ ਵੀ ਲੱਗਿਆ, ਉਹਦੇ ਉੱਤੇ ਖੇਡ ਸੈਸ ਵੀ ਲੱਗਿਆ, ਤੇ ਉਹਦੇ ਉੱਤੇ ਗਊ ਸੈਸ ਵੀ ਲੱਗਿਆ ਜੀ। ਮਤਲਬ ਸਾਰਾ ਕੁਝ ਇਹ ਚੋਂ ਹੀ ਹੈ। ਮੈਨੂੰ ਤਾਂ ਲੱਗਦਾ ਕਿ ਆ ਪਖਾਨਾ ਕ੍ਰਾਂਤੀ ਇਹ ਚੋਂ ਹੀ ਨਿਕਲੀ ਆ। ਜਿਹੜੇ ਗਰਾਊਂਡ ਬਣ ਗਏ ਉਹ ਵੀ ਇਹ ਚੋਂ ਹੀ ਬਣੇ ਨੇ ਹੈਨਾ। ਫਿਰ ਸਰਕਾਰ ਦੀ ਹੋਰ ਯੋਜਨਾਵਾਂ ਕਿੱਥੇ? ਮਤਲਬ ਇਹਦਾ ਹੁੰਦਾ ਤੁਸੀਂ ਆਪ ਪ੍ਰਫੁੱਲਤ ਕਰ ਰਹੇ ਹੋ ਨਾ ਚੀਜ਼ ਨੂੰ, ਤੇ ਤੁਸੀਂ ਇਹਨੂੰ ਨਸ਼ੇ 'ਚ ਵੀ ਨਹੀਂ। ਮੈਂ ਕਹਿੰਦਾ ਤੁਸੀਂ ਇਹਨੂੰ ਸੱਭਿਆਚਾਰ ਦੇ ਖਾਤੇ 'ਚ ਪਾ ਲਓਗੇ ਕਿ ਇਹ ਤਾਂ ਜੀ ਆਦਤ ਹੈ ਜੀ ਲੋਕਾਂ ਦੀ, ਜੀ ਇਹ ਤਾਂ ਚਲੋ ਜੀ ਉਹੋ ਜਿਹਾ ਜ਼ਹਿਰ ਨੀਗਾ, ਚਿੱਟਾ ਇਹ ਕਹਿ ਕੂ ਕੇ ਆਪਾਂ ਬਚ ਲਾਂਗੇ, ਬਚ ਲੈਣਗੇ। ਬਿਲਕੁਲ ਜੀ। ਪਰ ਹਕੀਕਤ ਦੇ ਵਿੱਚ ਘਰਾਂ 'ਚ ਕਲੇਸ਼ ਦਾ ਕਾਰਨ, ਘਰਾਂ 'ਚ ਕੁੱਟਮਾਰ ਦਾ ਕਾਰਨ, ਤਲਾਕ ਤੱਕ ਦੀ ਸਥਿਤੀ, ਵੰਡ ਵੰਡਈਆ, ਵੱਢ ਟੁੱਕ, ਸੜਕਾਂ ਦੇ ਉੱਤੇ ਐਕਸੀਡੈਂਟ, ਲੜਾਈ ਝਗੜੇ, ਉਹਨਾਂ 'ਚ ਸ਼ਰਾਬ ਦਾ ਕਿੰਨਾ ਰੋਲ ਹੈ? ਕਦੇ ਅਸੀਂ ਇਹ ਐਨਾਲਿਸਿਸ ਕੀਤਾ? ਮੈਨੂੰ ਲੱਗਦਾ ਸਰਕਾਰਾਂ ਨੇ ਕਦੇ ਅੰਕੜਿਆਂ ਨੂੰ ਤੋਲਣ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ ਕਿ ਜੇ ਪਿਛਲੇ 1 ਮਹੀਨੇ 'ਚ ਪੰਜਾਬ 'ਚ ਇਹ 300 ਸੜਕ ਹਾਦਸੇ ਹੋਏ ਨੇ, ਉਹ 'ਚ ਸ਼ਰਾਬ ਕਿੰਨਿਆਂ ਦਾ ਕਾਰਨ ਹੈ।
ਹੈ ਜੀ ਨਾ। ਸਹੀ ਹੈ। ਸੋ ਇਹ ਵੀ ਆਪਣੇ ਆਪ 'ਚ ਇੱਕ ਪਹਿਲੂ ਆ। ਘਰੇਲੂ ਝਗੜਿਆਂ 'ਚ ਸ਼ਰਾਬ ਕਿੰਨਿਆਂ 'ਚ ਇਨਵੋਲਵ ਹੈ, 1 ਸਾਲ ਦੇ ਅੰਕੜੇ ਕਿਤੇ ਫਰੋਲ ਕੇ ਦੇਖਣ। ਸੋ ਇਹਦੇ ਉੱਤੇ ਵੀ ਮੰਥਨ ਦੀ ਲੋੜ ਹੈ। ਸੋ ਇਹ ਇੱਕ ਸਿਰਫ ਆਮਦਨ ਦਾ ਸਰੋਤ ਨੀਗਾ, ਇਹ ਜਿਹੜਾ ਉਹਦਾ ਦੂਸਰਾ ਪੱਖ ਹੈ, ਉਦੋਂ ਜੇ ਅਸੀਂ ਅਣਦੇਖੀ ਕਰਾਂਗੇ, ਫਿਰ ਇਹ ਕਿਸੇ ਦਿਨ ਮਤਲਬ ਕਿ 26 ਆ, ਅੱਜ 26 ਕਰੋੜ ਹੈ, ਕੱਲ ਨੂੰ 1 ਕਰੋੜ ਵੀ ਹੋਊਗੀ ਇਹ, ਹੈ ਨਾ, ਕਿਤੇ ਵੱਧ ਵੀ ਜਾਊਗੀ। ਸੋ ਰੱਬ ਭਲੀ ਕਰੇ। ਬਿਲਕੁਲ ਜੀ, ਰੱਬ ਆਸਰੀ ਆ। ਹੁਣ ਸਰਕਾਰਾਂ ਤਾਂ ਆਂਕੜੇ, ਪਾਰਟੀਆਂ ਚੋਣਾਂ ਲੜਨ ਤੋਂ ਪਹਿਲਾਂ ਆਂਕੜੇ ਆਹ ਹੁਣ ਜੇ ਸਾਲ ਦੀ 1 ਲੱਖ ਕਰੋੜ ਹੈ, ਹਾਂਜੀ ਤੇ ਕੱਲ ਨੂੰ ਇੱਧਰ ਨੂੰ ਰੋਜ਼ ਵਾਲੇ ਪਾਸੇ ਨੂੰ ਵੱਜੂਗਾ ਕੰਮ, ਇਹ ਕੀ ਬਿਲਕੁਲ ਜੀ, ਬਿਲਕੁਲ।